ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 17 मार्च 2017 4 चेत नानकशाही संमत 549 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਦੇਖੋ, ਅੱਜ ਸ਼ੁੱਕਰਵਾਰ ਦਾ ਦਿਨ ਹੈ, ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਦੇ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਕੋਈ ਨਾ ਕੋਈ ਹਿਸਟੋਰੀਕਲ ਕੌਨਟੈਕਸਟ ਦੇ ਵਿੱਚ, ਇਤਿਹਾਸਕ ਸੰਦਰਭ ਦੇ ਵਿੱਚ ਗੱਲ ਕਰੀਏ। ਔਰ ਕੁਦਰਤੀ ਤੌਰ ਦੇ ਉੱਤੇ ਮੈਂ ਇਹ ਸਮਝਦਾ ਵੀ ਜਿਹੜੀਆਂ ਆਵਾਜ਼ਾਂ ਜਾਂ ਜਿਹੜੀਆਂ ਕਲਮਾਂ ਜਾਂ ਜਿਹੜੀਆਂ ਜ਼ਿੰਦਗੀਆਂ ਜ਼ੁਲਮ ਦੇ ਖਿਲਾਫ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਖਲੋਂਦੀਆਂ ਨੇ, ਆਵਾਜ਼ ਬੁਲੰਦ ਕਰਦੀਆਂ, ਉਹਨਾਂ ਨੂੰ ਰੈਕਗਨਾਈਜ਼ ਕਰਨਾ, ਉਹਨਾਂ ਦੀ ਸੇਵਾ ਨੂੰ ਜਿਹੜਾ ਉਹ ਸਾਹਮਣੇ ਲਿਆਉਣਾ, ਇਹ ਘੱਟੋ ਘੱਟ ਸਾਡਾ ਜ਼ਰੂਰ ਫਰਜ਼ ਬਣਦਾ। ਜਦੋਂ ਅੱਜ ਭਾਰਤ ਦੇ ਵਿੱਚ ਪਿਛਲੇ ਲਗਭਗ, ਜੇ ਅਸੀਂ ਕੱਟ ਆਫ ਲਾਈਨ 90ਵਿਆਂ ਨੂੰ ਵੀ ਕਹਿਣਾ ਹੋਏ, ਕਿਉਂਕਿ ਹਿੰਦੂਤਵਾ ਬੇਸ਼ੱਕ RSS ਦੀ ਆਈਡੀਓਲੋਜੀ 1925 ਜਾਂ 1920ਵਿਆਂ ਤੋਂ ਸ਼ੁਰੂ ਹੁੰਦੀ ਹੈ ਜੀ, ਪਰ ਇਹ ਕਦੇ ਵੀ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਕੋਲ, ਜਿਹਨੂੰ ਕਹਿੰਦੇ ਨੇ ਕਿ ਭਾਈ ਉਂਗਲਾਂ ਤੇ ਗਿਣੇ ਜਾਣ ਵਾਲੀਆਂ ਸੀਟਾਂ ਹੁੰਦੀਆਂ ਸੀ। ਲੇਕਿਨ ਜਦੋਂ LK ਅਡਵਾਨੀ ਨੇ ਰੱਥ ਯਾਤਰਾ ਦੇ ਨਾਂ ਥੱਲੇ 4 ਚਫੇਰੇ ਜਿਹੜਾ ਹੈ ਮੰਦਰ ਬਣਾਉਣ ਦੀ ਗੱਲ ਅਯੁੱਧਿਆ ਦੀ, ਉਹਨੂੰ ਲੈ ਕੇ ਰੱਥ ਯਾਤਰਾ ਕੀਤੀ, ਜਿਹਨੇ ਫਿਰ ਫਿਰਕੂ ਨਫ਼ਰਤ ਵੀ ਫੈਲਾਈ ਔਰ ਹੌਲੀ ਹੌਲੀ ਬਾਬਰੀ ਮਸਜਿਦ ਵੀ ਢਾਈ ਗਈ ਔਰ ਉਸ ਤੋਂ ਬਾਅਦ ਮੁਸਲਮਾਨਾਂ ਦਾ ਕਤਲੇਆਮ ਹੋਇਆ ਔਰ ਉਹ ਸਾਰਾ ਦੌਰ ਚੱਲਦਾ ਅੱਜ ਇਸ ਕਦਰ ਜਿਹੜਾ ਉਹ ਪ੍ਰਵਾਨ ਚੜ੍ਹਿਆ ਹਿੰਦੂਤਵਾ ਦਾ ਕਿ ਅੱਜ ਭਾਰਤ ਦੇ ਦਿੱਲੀ ਦੇ ਤਖਤ ਦੇ ਉੱਤੇ ਹਿੰਦੂਤਵੀ ਮੋਦੀ ਬਿਰਾਜਮਾਨ ਹੈ, ਜਿਹਨੇ ਗੁਜਰਾਤ ਦੇ ਵਿੱਚ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਬਹਾਇਆ ਔਰ ਜਿਵੇਂ ਯੂਪੀ, ਉੱਤਰਾਂਚਲ ਔਰ ਈਵਨ ਮਨੀਪੁਰ, ਗੋਆ ਦੇ ਵਿੱਚ ਵੀ ਇਹਨਾਂ ਨੇ ਸਰਕਾਰਾਂ ਬਣਾ ਲਈਆਂ ਨੇ। ਜ਼ਾਹਰ ਹੈ ਕਿ ਵੀ ਹੁਣ ਪਾਵਰ ਜਿਹੜੀ ਹੈ ਇਹਨਾਂ ਤੋਂ ਸੌਖਿਆਂ ਕੋਈ ਲੈ ਨਹੀਂ ਸਕੇਗਾ ਔਰ ਜਿਹੜਾ ਇਹਨਾਂ ਦਾ ਹਿੰਦੁਸਤਾਨ ਦਾ ਏਜੰਡਾ ਹੈ ਉਹਨੂੰ ਇਹ ਬਰੂਟਲੀ ਜਿਹੜਾ ਹੈ ਉਹ ਇੰਪਲੀਮੈਂਟ ਕਰਨਗੇ। ਪਰ ਅੱਜ ਦੇ ਇਸ ਸੈਕਸ਼ਨ 'ਚ ਮੈਂ ਇੱਕ ਉਸ ਬਹਾਦਰ ਆਵਾਜ਼ ਨੂੰ, ਅਸੀਂ ਅਕਸਰ ਅਰੁਣਧਾਤੀ ਰॉय ਦੀ ਗੱਲ ਕਰਦੇ ਜਿਸ ਨੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ, ਉਹ ਬੇਸ਼ੱਕ ਕਸ਼ਮੀਰੀਆਂ 'ਤੇ ਹੋ ਰਿਹਾ ਹੈ ਜਾਂ ਨਵੰਬਰ 84 ਦੀ ਗੱਲ, ਜਾਂ ਜਿਨ੍ਹਾਂ ਨੂੰ ਨਕਸਲਵਾਦੀ ਕਹਿ ਕੇ ਉੱਥੇ ਆਦੀਵਾਸੀਆਂ ਨੂੰ ਮਾਰਿਆ ਜਾ ਰਿਹਾ, ਉਹ ਵੀ ਬੜੀ ਬਹਾਦਰ ਕਲਮ ਹੈ। ਪਰ ਜਿਸ ਬੀਬੀ ਦਾ ਅੱਜ ਮੈਂ ਜ਼ਿਕਰ ਕਰਨ ਲੱਗਾ, ਇਹ ਗੁਜਰਾਤ ਦੀ ਰਹਿਣ ਵਾਲੀ ਤੀਸਤਾ ਸੀਤਲਵਾਦ, ਇੱਕ ਹਿੰਦੂ ਇਸਤਰੀ ਹੈ, ਵਕੀਲਾਂ ਦੇ ਟੱਬਰ 'ਚੋਂ ਜੀ। ਪਰ ਇਹਨੇ ਜਿਸ ਅੰਦਾਜ਼ ਦੇ ਵਿੱਚ ਪਿਛਲੇ ਸਾਰੇ ਪੀਰੀਅਡ 'ਚ ਗੁਜਰਾਤ ਦੇ ਵਿੱਚ ਮੋਦੀ ਸਰਕਾਰ ਦੇ ਜ਼ੁਲਮ, ਹਿੰਦੂਤਵਾ ਦੀ ਨਫ਼ਰਤ, ਜਿਹਦੇ ਥੱਲੇ ਕਿਵੇਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਇਸ ਦਾ ਉਹਨੇ ਆਪਣੀ NGO ਦੇ ਰਾਹੀਂ ਵੀ, ਇੱਕ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਬਣਾਈ ਹੋਈ ਹੈ, ਕਾਨੂੰਨੀ ਤੌਰ ਦੇ ਉੱਤੇ ਵੀ, ਆਪਣੀ ਕਲਮ ਦੇ ਨਾਲ ਵੀ। ਸੋ ਜੇ ਮੋਦੀ ਨੂੰ ਇਹ ਕਿਹਾ ਜਾਏ ਵੀ ਕਿਹੜੇ ਜਾਂ 5 ਉਹ ਸ਼ਖਸੀਅਤਾਂ ਨੇ ਜਿਨ੍ਹਾਂ ਤੋਂ ਤੈਨੂੰ ਪੁੱਜ ਕੇ ਨਫ਼ਰਤ ਹੈ ਔਰ ਜੇ ਤੇਰਾ ਵਸ ਚੱਲੇ ਤਾਂ ਤੂੰ ਉਹਨੂੰ 2002 'ਚ ਮੁਸਲਮਾਨਾਂ ਦੀਆਂ ਧੌਣਾਂ ਮਰੋੜਨ ਵਾਂਗੂ ਮਰੋੜ ਦੇ, ਤੇ ਜਿਹੜੀ ਤੀਸਤਾ ਸੀਤਲਵਾਦ ਹੈ ਉਹਨਾਂ 'ਚੋਂ ਇੱਕ ਹੋਏਗੀ ਜੀ। ਔਰ ਉਹਨੇ, ਬੀਬੀ ਨੇ ਕੁਛ ਹਫ਼ਤੇ ਪਹਿਲਾਂ ਉਹਨਾਂ ਦੀ ਇਹ ਮੈਮੋਇਰ ਜਿਹੜੀ ਉਹਨਾਂ ਦੀ ਜੀਵਨ ਦੀਆਂ ਯਾਦਾਂ ਦੇ ਥੱਲੇ ਛਪੀ ਹੈ ਔਰ ਉਹਦਾ ਨਾਂ ਹੈ ਫੁੱਟ ਸ਼ੋਲਜਰ ਆਫ ਕੌਂਸਟੀਟਿਊਸ਼ਨ। ਇਹ ਮੈਮੋਇਰ ਕਿ ਇਹ ਸੰਵਿਧਾਨ ਦੀ ਫੁੱਟ ਸ਼ੋਲਜਰ, ਜ਼ਮੀਨੀ ਸਿਪਾਹੀ, ਕਿ ਕਿਵੇਂ ਉਹਨੇ ਅਬਜ਼ਰਵ ਕੀਤਾ, ਕੀ ਹੋਇਆ। ਹਾਲਾਂਕਿ ਅਸੀਂ ਰਿਕਮੈਂਡ ਕਰਾਂਗੇ ਜਿਹੜੇ ਸਾਡੇ ਪੜ੍ਹਨ ਲਿਖਣ ਦਾ ਸ਼ੌਕ ਰੱਖਣ ਵਾਲੇ ਵੀਰ ਭੈਣਾਂ ਨੇ ਕਿ ਇਸ ਨੂੰ ਜ਼ਰੂਰ ਪੜ੍ਹਨ। ਉਹਦੀ ਆਪਣੀ ਜਿਹੜੀ ਹੈ ਉਹ ਉਸਦੀ ਆਪਣੀ ਆਵਾਜ਼ 'ਚ ਹੀ ਹੈ, ਇਹ ਫੁੱਟ ਸ਼ੋਲਜਰ ਆਫ ਕੌਂਸਟੀਟਿਊਸ਼ਨ, ਇਹ ਮੈਮੋਇਰ। ਪਰ ਅਸੀਂ ਇਸ ਦਾ ਕੁਛ ਨਾ ਕੁਛ ਜਿਹੜਾ ਹਿੱਸਾ ਡਿਸਕਸ਼ਨ ਦੇ ਲਈ ਰਿਵਿਊ ਮੈਂ 2-3 ਦੇਖੇ ਤੇ ਮੈਨੂੰ ਲੱਗਿਆ ਕਿ ਵੀ ਇਹਨੂੰ ਟ੍ਰਿਬਿਊਟ ਹੋਏਗੀ
ਤੀਸਤਾ ਸੀਤਲਵਾਦ ਨੂੰ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਦਾ ਜ਼ਿਕਰ ਕਰੀਏ ਔਰ ਇਸ ਦਾ ਜਿਹੜਾ ਇਸ ਦੇ ਉੱਤੇ ਪਬਲਿਸ਼ ਤਾਂ ਹੋਈ ਹੈ, ਇਹਨੂੰ ਸ਼ਾਇਦ 2-3 ਹਫ਼ਤੇ ਹੋ ਚੁੱਕੇ ਨੇ ਔਰ ਇਸ ਦਾ ਹੈਡਲਾਈਨ ਹੀ ਮੈਂ ਇਹ ਦੇਖਦਾ ਕਿ ਵੀ ਇਹ ਦ ਐਂਟਾਈ ਮੁਸਲਿਮ ਸੈਂਟੀਮੈਂਟ ਇਨ ਗੁਜਰਾਤ ਵਾਜ਼ ਫਾਰ ਕਰੂਡਰ ਇਨ ਦ ਸਟੇਟ ਦੈਨ ਐਨੀਵੇਅਰ ਐਲਸ ਇਨ ਦ ਕੰਟਰੀ ਐਟ ਦੈਟ ਟਾਈਮ, ਕਿਉਂਕਿ ਇਹਨੇ ਐਜ਼ ਏ ਰਿਪੋਰਟਰ ਵੀ ਕੰਮ ਕੀਤਾ। ਸੋ ਇਹਨੇ ਆਪਣੀ ਕਹਾਣੀ ਜਿੱਥੇ ਆਪਣੇ ਜੀਵਨ ਦੀਆਂ ਯਾਦਾਂ ਕਿ 1990 ਤੋਂ ਪਹਿਲਾਂ ਕਿ 2002 'ਚ ਜਿਹੜੀ ਗੁਜਰਾਤੀਆਂ ਵਰਗੀ ਨਾਨ ਵਾਇਲੈਂਟ ਕਮਿਊਨਿਟੀ ਜੀ ਜਿਹੜੇ ਕਿ ਨਿੱਕੀਆਂ ਨਿੱਕੀਆਂ ਕੌਲੀਆਂ ਦੇ ਵਿੱਚ ਸਭ ਕੁਝ ਵੈਜੀਟੇਰੀਅਨ ਔਰ ਇੱਕ ਪਾਸੇ ਤੁਸੀਂ ਇਸ ਕਿਸਮ ਦਾ ਆਪਣਾ ਰੱਖਦੇ ਹੋ ਕਿ ਭਾਈ ਤੁਹਾਡੇ 'ਚੋਂ ਮਹਾਵੀਰ ਆਇਆ ਜਾਂ ਗਾਂਧੀ ਉੱਥੋਂ ਆਇਆ, ਹਿੰਸਾ ਦੀ ਗੱਲ ਕਰਨ ਵਾਲਾ, ਜਾਂ ਗੁਜਰਾਤੀ ਕਹਿੰਦੇ ਆ ਜਾਂ ਸੁਣਦੇ ਆ ਤੁਹਾਡੇ ਸਾਹਮਣੇ ਇੱਕ ਵਪਾਰੀ ਆਉਂਦਾ ਹੈ। ਵਪਾਰੀ ਕੋਈ ਕਨਫਰੰਟੇਸ਼ਨਿਸਟ ਨਹੀਂ ਹੁੰਦਾ, ਵਾਇਲੈਂਟ ਨਹੀਂ ਹੁੰਦਾ, ਉਹ ਦੁਕਾਨਦਾਰ ਹੁੰਦਾ। ਲੇਕਿਨ ਇਸ ਹੱਦ ਤੱਕ ਗੁਜਰਾਤੀਆਂ ਦਾ ਹਿੰਸਕ ਹੋਣਾ, ਜੋ ਜ਼ੁਲਮ 2002 'ਚ ਮੁਸਲਮਾਨਾਂ ਤੇ ਕੀਤੇ, ਪ੍ਰੈਗਨੈਂਟ ਔਰਤਾਂ ਦੇ ਜਿਹੜੇ ਨੇ ਢਿੱਡ ਚਾਕ ਕਰਕੇ ਤੜਫਦੇ ਬੱਚੇ ਮਾਰੇ, ਕਿਵੇਂ ਔਰਤਾਂ ਦੇ ਨਾਲ ਮਾਸ ਰੇਪ ਹੋਏ, ਗੈਂਗ ਰੇਪ ਕੀਤੇ ਗਏ, ਕਿਸ ਹੱਦ ਤੱਕ ਜਾ ਕੇ ਜਿਉਂਦਿਆਂ ਨੂੰ ਅੱਗ ਲਾ ਦਿੱਤੀ ਗਈ। ਔਰ ਇਹ ਸਾਰਾ ਗੋਦਰਾ ਕਾਂਡ ਵਗੈਰਾ ਇਹ ਤਾਂ ਇੱਕ ਉਹਨਾਂ ਨੇ ਸੈਟਅਪ ਬਣਾਇਆ ਹੋਇਆ ਸੀ, ਇਹ ਪਹਿਲਾਂ ਹੀ ਪਲੈਨਡ ਸੀ। ਔਰ ਇਹ ਬੜਾ ਇੰਪੋਰਟੈਂਟ ਹੈ ਸਮਝਣਾ ਕਿ ਵੀ ਇਹ ਸਾਰਾ ਇੱਕਦਮ ਸੰਭਵ ਨਹੀਂ ਹੋਇਆ। ਉਹਦੇ ਲਈ ਕਿਵੇਂ ਗਰਾਊਂਡ ਤਿਆਰ ਕੀਤੀ ਗਈ, ਕਿਵੇਂ ਜਿਹੜੀ ਹੈ ਵਿਸ਼ਵ ਹਿੰਦੂ ਪਰਿਸ਼ਦ ਔਰ RSS ਨੇ ਗਰਾਊਂਡ ਲੈਵਲ ਤੇ ਨਫ਼ਰਤ ਫੈਲਾਈ। ਔਰ ਮੈਂ ਉਹਨਾਂ ਦੀ ਜ਼ਬਾਨੀ ਕੁਛ ਮੈਂ ਸਕਿਪ ਕਰਦਾ ਜਾਵਾਂਗਾ ਪਾਰਟ ਇਸ ਰਿਵਿਊ ਚੋਂ, ਔਰ ਲੇਕਿਨ ਇਹ ਦਿਲਚਸਪ ਹੈ ਦੇਖਣਾ ਕਿ ਕਿਵੇਂ ਇਸ ਹੱਦ ਤੱਕ ਜਾ ਕੇ ਨਫ਼ਰਤ ਜਿਹੜੀ ਹੈ ਕਿ ਅੱਜ ਗੁਜਰਾਤ ਦੇ ਵਿੱਚ ਭਾਵੇਂ 10% ਤੋਂ ਜ਼ਿਆਦਾ ਮੁਸਲਮਾਨਾਂ ਦੀ ਆਬਾਦੀ ਹੈ ਪਰ ਉਹਨਾਂ ਦੀ ਕੋਈ ਆਵਾਜ਼ ਨਹੀਂ ਰਹੀ, ਉਹ ਬਿਲਕੁਲ ਡਰ ਕੇ ਸੁੱਪ ਕੇ ਬੈਠ ਗਏ ਨੇ। ਯੂਪੀ ਦੇ ਵਿੱਚ ਅਸੀਂ ਦੇਖਿਆ ਕਿ 20% ਉਹਨਾਂ ਦੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਉਹਨਾਂ ਨੂੰ ਜਿਹੜਾ ਕਿਸੇ ਨੂੰ ਟਿਕਟ ਨਾ ਦੇਣਾ, ਉਹਨਾਂ ਨੂੰ ਬਿਲਕੁਲ ਡੀਫਰੈਂਚਾਈਜ਼ ਕਰ ਦਿੱਤਾ ਗਿਆ ਇਨ ਅ ਵੇ ਜੀ। ਔਰ ਇਹਦੇ 'ਚ ਇਹ ਬੀਬੀ ਕਹਿੰਦੇ ਕਿ ਆਈ ਵਾਜ਼ ਬੋਰਨ ਇਨ ਅ ਫੈਮਿਲੀ ਆਫ ਗੁਜਰਾਤੀਜ਼ ਆਫ ਗੁਜਰਾਤੀ ਲਾਇਰਸ ਟੂ ਬੀ ਪ੍ਰੀਸਾਈਜ਼, ਕਿ ਮੈਂ ਗੁਜਰਾਤੀ ਵਕੀਲਾਂ ਦੇ ਟੱਬਰ 'ਚ ਹੀ ਪੈਦਾ ਹੋਈ। ਗੁਜਰਾਤ ਵਾਜ਼ ਆਲਵੇਜ਼ ਅ ਪਾਰਟ ਆਫ ਮੀ ਦੋ ਵੀ ਵਰ ਪ੍ਰਾਊਡ ਮਾਈਗ੍ਰੈਂਟਸ ਟੂ ਬੰਬੇ, ਭਾਵੇਂ ਅਸੀਂ ਬੰਬੇ ਮਾਈਗ੍ਰੇਟ ਕਰਕੇ ਆਏ ਪਰ ਮੈਨੂੰ ਹਮੇਸ਼ਾ ਹੀ ਜਿਹੜਾ ਮੇਰਾ ਇੱਕ ਜੀਵਨ ਦਾ ਹਿੱਸਾ ਹੀ ਗੁਜਰਾਤ ਰਿਹਾ। My great-grandfather left his government job in Ahmedabad within 4 days of taking his post to study law in Bombay, ਕਿ ਮੇਰੇ ਦਾਦੇ ਨੇ ਆਪਣੀ ਜਿਹੜੀ ਹੈ ਨੌਕਰੀ ਛੱਡ ਕੇ ਜਿਹੜਾ ਪੜ੍ਹਨ ਦੇ ਲਈ ਉਹ ਬੰਬੇ ਆਇਆ। My mother, who was related to my father prior to their marriage, had a paternal uncle in Ahmedabad who was the Advocate General of Gujarat for 26 years. ਮਤਲਬ ਬਹੁਤ ਆਲਾ ਫੈਮਿਲੀ ਚੋਂ ਹੈ ਕਿ ਉਹਨਾਂ ਦਾ ਜਿਹੜਾ ਸੀ ਪੈਟਰਨਲ ਅੰਕਲ ਉਹ ਐਡਵੋਕੇਟ ਜਨਰਲ ਸੀ ਗੁਜਰਾਤ ਦਾ। Once or twice a year we would visit Mama and Mami. Lawyers surrounded me during my childhood. ਮੇਰਾ ਬਚਪਨ ਹੀ ਸਾਰਾ ਵਕੀਲਾਂ ਦੇ ਆਲੇ ਦੁਆਲੇ ਗੁਜ਼ਰਿਆ। My father Atul was also a lawyer. ਮੇਰਾ ਪਿਓ ਵੀ ਵਕੀਲ ਸੀ। He would sometimes visit Gujarat for work at High Court, flying down while we took the overnight Gujarat Mail train from Bombay Central to Ahmedabad. ਇਹ ਮਤਲਬ ਕਿ ਐਫਲੂਐਂਟ ਸੀ ਕਿ ਉਹਨਾਂ ਜ਼ਮਾਨਿਆਂ 'ਚ ਵੀ ਫਲਾਈ ਕਰਕੇ ਜਾਂਦਾ ਸੀ ਤੇ ਅਸੀਂ ਟ੍ਰੇਨ ਲੈ ਕੇ ਜਾਂਦੇ ਸੀ। My mother would take us to wholesale garment bazaar Taglarabad within the old city, but my father wouldn't ignore the delights of Ahmedabad while he was with us. ਉਹਨੇ ਦੱਸਿਆ ਕਿ ਭਾਵੇਂ ਅਸੀਂ ਬੰਬੇ 'ਚ ਸੈਟਲ ਹੋਏ ਔਰ ਇੰਨੀ ਵੈਲ ਆਫ ਫੈਮਿਲੀ ਸੀ ਪਰ ਸਾਡੀਆਂ ਨਸਾਂ 'ਚੋਂ ਕਦੇ ਵੀ ਗੁਜਰਾਤ ਨਹੀਂ ਗਿਆ। ਫਿਰ ਉਹਨੇ ਕਿਹਾ ਵੀ ਮੇਰੇ ਫਾਦਰ ਨੂੰ ਕੀ ਪਸੰਦ ਸੀ ਔਰ ਕਿਵੇਂ ਜਿਹੜਾ ਉਹ ਗੁਜਰਾਤ ਨੂੰ ਪਿਆਰ ਕਰਦੇ ਸੀ। That Gujarat of lawyers, garment bazaars and samosas seemed distant. When I came back to report for Daily, The Daily and later Indian Express and Business India, ਉਹਨੇ ਕਿਹਾ ਵੀ ਇਹ ਗੁਜਰਾਤ ਜਿਹੜਾ ਮੇਰੇ ਅੰਦਰ ਵਸਿਆ ਹੋਇਆ ਸੀ ਬਚਪਨ ਦਾ, ਜਦੋਂ ਮੈਂ ਇੱਕ ਰਿਪੋਰਟਰ ਦੇ ਤੌਰ ਤੇ ਦਾ ਡੇਲੀ ਔਰ ਬਾਅਦ 'ਚ ਇੰਡੀਅਨ ਐਕਸਪ੍ਰੈਸ ਔਰ ਬਿਜ਼ਨਸ ਇੰਡੀਆ ਲਈ ਰਿਪੋਰਟਿੰਗ ਕਰਨ ਆਈ ਤਾਂ ਉਹ ਬਿਲਕੁਲ ਡਿਫਰੈਂਟ ਸੀ। I did a statewide report on the surge of entrenched communal conflict in Gujarat. ਇਹ 1991 ਦੀ ਗੱਲ ਕਰ ਰਹੀ ਹੈ। ਕਹਿੰਦੇ ਵੀ ਮੈਂ ਜਿਹੜੀ ਹੈ ਚਾਰ ਪਾਸੇ ਜਿਹੜੀ ਹੈ ਸਟੇਟ-ਵਾਈਡ ਰਿਪੋਰਟ ਕੀਤੀ। The BJP had at that time taken out the Rath Yatra, the chariot of L.K. Advani that threatened violence and desired votes, ਕਿ ਅਡਵਾਨੀ ਨੇ ਰੱਥ ਯਾਤਰਾ ਸ਼ੁਰੂ ਕੀਤੀ ਸੀ ਜੀ, ਉਹ ਹਿੰਸਾ ਦਾ ਪ੍ਰਚਾਰ ਕਰ ਰਹੇ ਸੀ ਔਰ ਵੋਟਾਂ ਦੇ ਲਈ ਉਹ ਗਰਾਊਂਡ ਬਣਾ ਰਹੇ ਸੀ। I visited 6 or 7 cities within the state taking the intra-city trains,
ਕਿ ਮੈਂ ਜਿਹੜੀਆਂ ਸ਼ਹਿਰਾਂ ਨੂੰ ਜੋੜਨ ਵਾਲੀਆਂ ਟ੍ਰੇਨਾਂ ਨੇ ਲੈ ਕੇ ਮੈਂ 6-7 ਸ਼ਹਿਰਾਂ 'ਚ ਗਈ। ਵਨ ਕਨਵਰਸੇਸ਼ਨ ਔਨ ਵਨ ਆਫ ਥੀਸ ਟ੍ਰੇਨ ਜਰਨੀਜ਼ ਹੈਜ਼ ਰਿਮਾਈਂਡ ਵਿਦ ਮੀ ਕਿ ਵੀ ਇੱਕ ਗੱਲਬਾਤ ਜਿਹੜੀ ਮੇਰੀ ਇੱਕ ਵਪਾਰੀ ਦੇ ਨਾਲ ਉਸ ਟ੍ਰੇਨ ਦੇ ਵਿੱਚ ਹੋਈ, ਇਟ ਵਾਜ਼ ਏ ਗੁਜਰਾਤੀ ਹਿੰਦੂ ਬਿਜ਼ਨਸਮੈਨ, ਕਿ ਗੁਜਰਾਤੀ ਹਿੰਦੂ ਦੇ ਉਹ ਕਹਿੰਦੇ ਹਮੇਸ਼ਾ ਹੀ ਮੈਨੂੰ ਯਾਦ ਹੈ, ਕਦੇ ਨਹੀਂ ਭੁੱਲਦੀ। He was gleeful at the growing popularity of the aggressive and violent organizations that owed their allegiance to the ideology of Hindutva and the Hindu Rashtra। ਉਹਨੇ ਕਿਹਾ ਕਿ ਉਹ ਜਿਹੜਾ ਵਪਾਰੀ ਹੈ ਉਹ ਬਹੁਤ ਖੁਸ਼ ਸੀ ਕਿ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਹਿੰਦੂਤਵਾ 'ਚ ਯਕੀਨ ਰੱਖਦੀਆਂ ਨੇ ਔਰ ਹਿੰਸਾ 'ਚ ਯਕੀਨ ਰੱਖਦੀਆਂ, ਇਹ ਬੜੀ ਤੇਜ਼ੀ ਦੇ ਨਾਲ ਫੈਲ ਰਹੀਆਂ। They have removed the fear within the Gujarati to fight and kill and to take to violence। ਉਹਨੇ ਕਿਹਾ ਜੀ, ਉਹ ਮੈਨੂੰ ਕਹਿੰਦਾ ਵੀ ਇਹਨਾਂ ਜਥੇਬੰਦੀਆਂ ਨੇ ਸਾਡਾ ਉਹ ਡਰ ਕੱਢ ਦਿੱਤਾ ਹੈ ਕਿ ਅਸੀਂ ਕਿਸੇ ਨੂੰ ਮਾਰ ਨਹੀਂ ਸਕਦੇ, ਹੁਣ ਅਸੀਂ ਬਿਲਕੁਲ ਨਿਸ਼ੰਗ ਹੋ ਕੇ ਕਿਸੇ ਨੂੰ ਵੀ ਮਾਰ ਸਕਦੇ ਹਾਂ। ਦੈਟ ਇਜ਼ ਗੁੱਡ। ਉਹ ਕਹਿੰਦਾ ਕਿ ਬਹੁਤ ਵਧੀਆ ਗੱਲ ਹੈ। ਹੀ ਸੈਡ ਹੀ ਵਾਜ਼ ਰੈਫਰਿੰਗ ਟੂ ਦਾ ਅਨਅਸ਼ੇਮਡ espousal of and use of arms and violence against the imputed minority enemy the others of। ਉਹਨੇ ਕਿਹਾ ਜੀ, ਉਹ ਬੜੇ ਮਾਣ ਨਾਲ ਕਹਿ ਰਿਹਾ ਸੀ ਕਿ ਵੀ ਇਹ ਜਿਹੜੇ ਮਾਈਨੋਰਿਟੀ ਜਾਂ ਦੂਜੇ ਨੇ ਇਹਨਾਂ ਦੇ ਅਗੇਂਸਟ ਹਥਿਆਰਾਂ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਮਾਰ ਮੁਕਾਓ, ਇਹ ਕਿਹੜਾ ਔਖਾ ਕੰਮ ਹੈ। ਫਿਰ ਉਹਨੇ ਕਿਹਾ ਐਨ ਇਨਸੀਡੈਂਟ ਫਰਮ 1991 ਵਾਈਲ ਰਿਪੋਰਟਿੰਗ ਫॉर ਬਿਜ਼ਨਸ ਇੰਡੀਆ ਰਿਮੇਨ ਸ਼ਾਰਪਲੀ ਇਨ ਮਾਈ। ਫਿਰ ਉਹਨੇ ਇੱਕ ਆਪਣਾ ਐਕਸਪੀਰੀਅੰਸ ਦੱਸਿਆ ਹੈ ਕਿ 1991 ਚ ਜਦੋਂ ਮੈਂ ਰਿਪੋਰਟ ਬਿਜ਼ਨਸ ਇੰਡੀਆ ਲਈ ਕਰਦੀ ਸੀ, ਉਦੋਂ ਫੋਲੋਇੰਗ ਮਾਈ ਫਾਦਰ ਅਤੁਲਸ ਲੀਡ ਆਈ ਵਾਂਟਡ ਟੂ ਰਿਟਰਨ ਟੂ ਬੰਬੇ ਫਰੋਮ ਮਾਈ ਹੈਰੋਇੰਗ 10 days sojourn with some Ahmedabad's famous mutton samosas, ਕਿ ਮੈਂ ਵਾਪਸ ਆ ਰਹੀ ਸੀ 10 ਦਿਨ ਬਾਅਦ। I had a final interview with Rauf Wailufa in the old city, ਕਿ ਮੇਰਾ ਰੌਫ ਦੇ ਨਾਲ ਇੰਟਰਵਿਊ ਜਿਹੜਾ ਪੁਰਾਣੇ ਅਹਿਮਦਾਬਾਦ ਸ਼ਹਿਰ 'ਚ ਰਹਿੰਦਾ ਸੀ। We talked at length about the challenges before the Muslim community। ਉਹਦੇ ਨਾਲ ਮੈਂ ਰੌਫ ਨਾਲ ਗੱਲਬਾਤ ਕੀਤੀ ਕਿ ਕਿਹੜੇ ਕੀ ਚੈਲੰਜ ਨੇ ਮੁਸਲਮਾਨ ਕਮਿਊਨਿਟੀ ਨੂੰ, whose rich role included, ਕਿਉਂਕਿ ਇਹ ਬੜਾ ਜਾਣਕਾਰ ਬੰਦਾ ਸੀ ਤੇ ਉਹਨੇ contributions to business, economic exchanges, artisan trades and other professions that had been crudely stereotyped as criminals। ਕਿ ਵੀ ਇਹਨਾਂ ਸਾਰੇ ਫੀਲਡਸ ਦੇ ਵਿੱਚ ਰੌਫ ਦੀ ਬੜੀ ਕੰਟਰੀਬਿਊਸ਼ਨ ਸੀ ਜਿਨ੍ਹਾਂ ਪੇਸ਼ਿਆਂ ਨੂੰ ਅਕਸਰ ਜਿਹੜਾ ਕ੍ਰਿਮੀਨਲ ਕਰਕੇ ਬਦਨਾਮ ਕੀਤਾ। ਫॉर ਇੰਸਟੈਂਸ Rafu Sahib explained how despite the fact that there were Muslims among professionals, artists and academics in Gujarat, the fact that some political parties patronized the infamous smuggler Lord Abdul Latif became an easy way to stigmatize an entire community। ਉਹਨਾਂ ਨੇ ਕਿਹਾ ਜੀ, ਇੱਕ ਅਬਦੁਲ ਲਤੀਫ ਨਾਂ ਦੇ ਸਮਗਲਰ ਨਾਲ ਹੀ ਸਾਰੇ ਗੁਜਰਾਤੀ ਮੁਸਲਮਾਨਾਂ ਨੂੰ ਜੋੜ ਕੇ ਦੇਖਿਆ ਜਾਂਦਾ, ਜਦੋਂ ਕਿ ਮੁਸਲਮਾਨਾਂ ਦੇ ਵਿੱਚ ਪ੍ਰੋਫੈਸ਼ਨਲ ਵੀ ਨੇ, ਆਰਟਿਸਟ ਨੇ, academics ਨੇ। He was passionate about the need for a questioning rational leadership from among Muslims who would demand their space as a matter of right, not patronage। ਉਹਨੇ ਕਿਹਾ ਜੀ, ਸਾਡਾ ਵੀ ਹੱਕ ਬਣਦਾ ਔਰ ਜਿਹੜੇ ਸਾਡੇ ਜੈਨੂਨ ਨੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਜਾਏ। ਇਟ ਵਾਜ਼ ਏ ਲੌਂਗ ਐਂਡ ਵੈਲਿਊਏਬਲ ਕਨਵਰਸੇਸ਼ਨ ਦੈਟ ਹੈਲਪਡ ਮੀ ਅੰਡਰਸਟੈਂਡ ਦਾ ਡੀਟੇਲਸ ਆਫ ਲਾਈਫ ਇਨ ਅਰਬਨ ਗੁਜਰਾਤ। ਕਿ ਮੇਰੇ ਲਈ ਬੜੀ ਜਾਣਕਾਰੀ ਵਾਲੀ ਗੱਲ ਸੀ ਔਰ ਮੈਨੂੰ ਜਿਹੜਾ ਗੁਜਰਾਤ ਦੇ ਸ਼ਹਿਰੀ ਹਲਕਿਆਂ ਬਾਰੇ ਜਾਣਨ ਦਾ ਮੌਕਾ ਮਿਲਿਆ। As I was leaving, I said that I wanted to get some of the famous Bada samosas। Rafu Sahib was thrilled. I had to be a real Ahmedabadi if I knew and loved those samosas, he said। ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੋਈ ਜਿਹੜੇ ਨੇ ਬੜਾ ਸਮੋਸੇ ਜਿਹੜੇ ਨੇ ਬੇੜਾ ਸਮੋਸਾ, ਉਹਨੇ ਕਿਹਾ ਜੀ ਤੂੰ ਅਸਲੀ ਅਹਿਮਦਾਬਾਦੀ ਹੈ ਔਰ ਮੈਨੂੰ ਪਤਾ ਹੈ ਵੀ ਇਹਨੂੰ ਸਾਰੇ ਹੀ ਪਿਆਰ ਕਰਦੇ ਨੇ ਇਸ ਡੈਲੀਕੇਸੀ ਨੂੰ। He had an interview scheduled with BBC just after mine। ਉਹਨਾਂ ਦਾ ਇੰਟਰਵਿਊ ਜਦ ਮੇਰੇ ਨਾਲ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਰੌਫ ਸਾਹਿਬ ਨੇ BBC ਨੂੰ ਇੰਟਰਵਿਊ ਦੇਣਾ ਸੀ। I left the old city and drove to the airport। ਮੈਂ ਸ਼ਹਿਰ ਚੋਂ ਨਿਕਲੀ ਔਰ ਹਵਾਈ ਅੱਡੇ ਤੇ ਪਹੁੰਚੀ। It is merely a 40-minute flight to Bombay। ਕਿ 40 ਮਿੰਟ ਦੀ ਮੇਰੀ ਫਲਾਈਟ ਸੀ ਬੰਬੇ ਪਹੁੰਚਣ ਦੀ। I landed and reached home just 20 minutes away। ਕਿ ਮੈਂ 40 ਮਿੰਟ ਦੀ ਫਲਾਈਟ ਸੀ, 20 ਮਿੰਟ 'ਚ ਮੈਂ ਘਰ ਪਹੁੰਚੀ। In the hour and 20 minutes that it took me to get from Ahmedabad to Bombay from the interview with Rauf Sahib to my house in Juhu, a life ended। The phone rang and I was told that Rauf Sahib had been shot dead। ਉਹਨੂੰ ਇੰਟਰਵਿਊ ਕੀਤਾ, ਉਸ ਤੋਂ ਬਾਅਦ ਉਹਨੇ BBC ਨੂੰ ਦੇਣਾ ਸੀ ਇੰਟਰਵਿਊ। ਉਹਨੇ ਕਿਹਾ ਮੈਂ ਫਲਾਈ ਕਰਕੇ ਜੋ ਹੀ ਵਾਪਸ ਪਹੁੰਚੀ ਹਾਂ ਘਰ ਔਰ ਫੋਨ ਵੱਜਿਆ ਕਿ ਰੌਫ ਸਾਹਿਬ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ 1991 ਦੀਆਂ ਗੱਲਾਂ ਨੇ, ਉਦੋਂ ਅਜੇ ਇਹ 2002 ਦੀ ਗਰਾਊਂਡ ਉਹਨੇ ਦਿੱਤੀ ਹੈ ਕਿ ਕੀ ਹੋਇਆ। ਕਿ ਵੀ ਉਹਨਾਂ ਨੇ ਫਿਰ ਇਹ ਕਿਹਾ ਕਿ ਇਟ ਸੀਮਡ ਐਜ਼ though a sane and moderate voice who challenged the way things operated and who defied stereotypes could not be tolerated। ਕਿ ਇਸ ਕਿਸਮ ਦੀ ਆਵਾਜ਼ ਵੀ ਜਿਹੜੀ ਕਿ ਬੜੀ ਸੇਨਰ
ਬੜੀ ਜਿਹੜੀ ਹੈ ਧੰਮਲ ਨਾਲ ਗੱਲ ਕਰਨ ਵਾਲੀ ਸੀ ਜੀ ਉਹਦੇ 'ਚ ਉਹਨੇ ਜਿਹੜਾ ਹੈ ਉਹ ਇੱਕ ਜ਼ਿੰਦਗੀ ਐਂਡ ਕਰ ਦਿੱਤੀ ਗਈ। ਹੁਣ ਉਹਨਾਂ ਨੇ ਹੋਰ ਵੀ ਪਰਸਨਲ ਡਿਟੇਲਸ ਨੇ, ਪਰ ਮੈਂ ਹੁਣ ਜਾਵਾਂਗਾ ਉਹਨਾਂ ਦੇ ਕਨਕਲੂਜਨ ਵੱਲ ਕਿ ਕੀ ਹੈ। ਉਹਨਾਂ ਨੇ ਕਨਕਲੂਜਨ ਦੇ ਵਿੱਚ ਇਹ ਕਿਹਾ ਕਿ ਪਾਰਟ ਆਫ ਦਾ ਐਕਸਪਲੇਨੇਸ਼ਨ ਫॉर ਦਾ ਪੈਲਪੇਬਲ ਐਂਟੀ ਮੁਸਲਿਮ ਸੈਂਟੀਮੈਂਟਸ ਇਨ ਦਾ 1990s can be found through the methodical work of the RSS and Vishwa Hindu Parishad from the 1980s onwards। ਉਹਨੇ ਕਿਹਾ ਜੀ 1990 ਚ ਜਿਹੜੀ ਨਫ਼ਰਤ ਮੈਂ ਜਾ ਕੇ ਗੁਜਰਾਤ ਚ ਦੇਖੀ ਜਦੋਂ ਮੈਂ ਇਹਨਾਂ ਲਈ ਰਿਪੋਰਟਰਸ ਦੇ ਤੌਰ ਤੇ ਕੰਮ ਕੀਤਾ ਜੀ, ਇਹਦਾ ਗਰਾਊਂਡ ਵਰਕ 1980 ਦੇ ਵਿੱਚ ਹੀ ਜਿਹੜਾ ਇੱਕ ਪਾਸੇ ਇਧਰ ਸਿੱਖਾਂ ਦੇ ਖਿਲਾਫ 80 ਦਾ ਹੀ ਦੌਰ ਹੈ ਜਦੋਂ ਕਿ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੁੰਦੀ ਹੈ ਔਰ ਇਹਨਾਂ ਦਾ ਜਿਹੜਾ ਆਈਡੀਆਲੋਗ ਹੈ ਵਿਚਾਰਕ ਫੜਨਾਵੀਸ ਕੇ ਕੀ ਉਹਦਾ ਨਾਂ ਹੈ, ਉਹ ਜਸਟੀਫਾਈ ਕਰਦਾ ਵੀ ਸਿੱਖਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਔਰ ਇਹਨਾਂ ਨੂੰ ਸਬਕ ਸਿਖਾਉਣ ਲਈ ਜ਼ਰੂਰੀ ਸੀ ਇਹਨਾਂ ਦੀ ਨਸਲਕੁਸ਼ੀ। ਇੰਦਰਾ ਗਾਂਧੀ ਨੂੰ ਵੀ ਦੁਰਗਾ ਦੇਵੀ ਕਹਿ ਰਹੇ ਨੇ। ਤੇ ਦੂਜੇ ਪਾਸੇ ਗੁਜਰਾਤ ਦੇ ਵਿੱਚ ਜੋ 2002 ਚ ਹੋਇਆ ਉਹਦੇ ਲਈ 1980 ਤੋਂ ਉਹਨਾਂ ਨੇ ਨਫ਼ਰਤ ਦੇ ਨਾਲ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਉਹ ਕੰਮ ਸ਼ੁਰੂ ਕੀਤਾ ਹੋਇਆ ਸੀ। The RSS and Vishwa Hindu Parishad build on all kinds of false resentments to generate an anger of the Hindu middle class and sections of the Hindu working class। ਕਿ ਵੀ ਬੜੇ ਸਿਸਟਮੈਟਿਕ ਤਰੀਕੇ ਨਾਲ ਵਿਸ਼ਵ ਹਿੰਦੂ ਪਰਿਸ਼ਦ ਔਰ RSS ਨੇ ਜਿਹੜਾ ਦਰਮਿਆਨਾ ਤਬਕਾ ਹੈ ਔਰ ਜਿਹੜੇ ਹਿੰਦੂ ਵਰਕਿੰਗ ਕਲਾਸ ਹੈ ਉਹਨਾਂ ਦੇ ਵਿੱਚ ਮੁਸਲਮਾਨਾਂ ਦੇ ਲਈ ਨਫ਼ਰਤ ਭਰੀ। One of the issues they played on was the obvious business savior fear of Bohras and Khojas, only a fraction of 10% odd of the state's Muslim population because they had a visible hand in the commercial world। ਉਹਨੇ ਕਿਹਾ ਜੀ ਜਿਹੜੇ ਇਹ ਦੋ ਵੋਰਾ ਔਰ ਖੋਜੇ ਔਰ ਈਵਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੀ ਖੋਜਾ ਜਿਨ੍ਹਾਂ ਨੂੰ ਇਸਮਾਇਲੀ ਵੀ ਕਹਿੰਦੇ ਨੇ ਉਹਨਾਂ ਨਾਲ ਸੰਬੰਧਿਤ ਸੀ, ਵਪਾਰੀ ਸੀ ਕਿਉਂਕਿ ਇਹ ਸਦੀਆਂ ਤੋਂ ਵਪਾਰ 'ਚ ਕਾਮਯਾਬ ਨੇ ਤੇ ਹਿੰਦੂ ਵਪਾਰੀ ਜਿਹੜਾ ਗੁਜਰਾਤ ਦਾ ਹੈ ਉਹ ਉਹਨਾਂ ਦੇ ਨਾਲ ਜਿਹੜਾ ਐਨੀਮੋਸਿਟੀ ਰੱਖਦਾ ਸੀ। ਸੋ ਉਹਨਾਂ ਨੇ ਆਮ ਹਿੰਦੂਆਂ ਨੂੰ ਦਿਖਾਣਾ ਦੇਖੋ ਜੀ ਤੁਹਾਡੀ ਦੌਲਤ ਤਾਂ ਇਹ ਲੁੱਟ ਰਹੇ ਨੇ, ਅਮੀਰ ਇਹ ਹੋ ਰਹੇ ਨੇ। ਸੋ ਉਹਨੇ ਕਿਹਾ ਵੀ ਉਹ ਵੀ ਇੱਕ ਬੜਾ ਛੋਟਾ ਪਰਸੈਂਟ ਨੇ ਉਹਨਾਂ ਦੀ ਟੋਟਲ ਮੁਸਲਿਮ ਪੋਪੂਲੇਸ਼ਨ ਦਾ, ਬਟ ਵੋਰਿਆਂ ਔਰ ਖੋਜਿਆਂ ਦੇ ਖਿਲਾਫ ਉਹਨਾਂ ਦਾ ਜਿਹੜਾ ਕਮਰਸ਼ੀਅਲ ਵਰਲਡ ਸੀ ਇਹ ਨਫ਼ਰਤ ਫੈਲਾਈ ਗਈ। Their success made them objects of social and political envy। ਉਹਨਾਂ ਦੀ ਕਾਮਯਾਬੀ ਉਹਨਾਂ ਦਾ ਦੁਸ਼ਮਣ ਬਣੀ। Such an explanation, though, is not sufficient to fully describe the growth in anti-Muslim sentiment। ਉਹਨੇ ਕਿਹਾ ਜੀ ਕੱਲੀ ਇਹੀ ਗੱਲ ਨਹੀਂ ਹੈ। ਅਪ੍ਰੈਲ 2000 ਦੇ ਵਿੱਚ I had published a story in Communalism Combat, the journal Javed, and I began in 1993 to offer a richer explanation for this cultural turn। We called the cover story Face to Face with Fascism। ਉਹਨੇ ਕਿਹਾ ਜੀ 1993 ਚ ਮੈਂ ਔਰ ਜਾਵੇਦ ਨੇ ਇੱਕ ਸ਼ੁਰੂ ਕੀਤਾ ਕਮਿਊਨਲਿਜ਼ਮ ਕੰਬੈਟ ਨਾਂ ਦਾ ਜਰਨਲ। ਉਹਦੇ ਚ ਅਸੀਂ ਫੇਸ ਟੂ ਫੇਸ ਵਿਦ ਫਾਸ਼ਿਜ਼ਮ ਕਿ ਫਾਸ਼ੀਵਾਦ ਦੇ ਆਮੋ ਸਾਹਮਣੇ ਦੇ ਥੱਲੇ ਇੱਕ ਸਟੋਰੀ ਛਾਪੀ। The details of the abuse of state power and the linkages between the RSS and VHP thugs and elected officials tell the story। Here is an extract from my article ਕਿ ਉਸ ਆਰਟੀਕਲ ਚੋਂ ਹੀ ਮੈਂ ਕੁਛ ਹਿੱਸਾ ਦਿੰਦੇ ਹਾਂ ਕਿ ਕਿਵੇਂ ਗੁਜਰਾਤ ਦੇ ਵਿੱਚ ਗ੍ਰਾਸ ਰੂਟ ਲੈਵਲ ਤੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਈ ਗਈ। ਉਹਨੇ ਕਿਹਾ ਵੀ ਅਹਿਮਦਾਬਾਦ ਮਿਊਨਿਸਪਲ ਕਾਰਪੋਰੇਸ਼ਨ ਹੈਜ਼ ਕੈਂਸਲਡ ਮੋਸਟ ਨਾਨ ਹਿੰਦੂ ਹੌਲੀਡੇਜ਼। ਔਰ ਇਹ ਯਾਦ ਰਹੇ ਕਿ ਮੋਦੀ ਜਦੋਂ ਪਹਿਲੀ ਵਾਰ ਚੀਫ ਮਿਨਿਸਟਰ ਬਣਿਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਵੀ ਉਹਨੇ ਕੈਂਸਲ ਕਰ ਦਿੱਤੀ। ਉਹਨੇ ਕਿਹਾ ਜੀ ਪਹਿਲਾ ਕੰਮ ਅਹਿਮਦਾਬਾਦ ਮਿਊਨਿਸਪਲ ਕਾਰਪੋਰੇਸ਼ਨ ਨੇ ਕੀਤਾ ਕਿ ਨਾਨ ਹਿੰਦੂਆਂ ਦੀਆਂ ਛੁੱਟੀਆਂ ਸਾਰੀਆਂ ਕੱਢ ਦਿੱਤੀਆਂ, ਈਦ ਰਮਜ਼ਾਨ ਜੋ ਵੀ ਉਹਨਾਂ ਨਾਲ ਸੰਬੰਧਿਤ ਹੋਣਗੀਆਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ। ਇਟ ਵਾਜ਼ ਫੋਰਸਡ ਟੂ ਰੀਸਟੋਰ ਦਾ ਗੁੱਡ ਫਰਾਈਡੇ ਹੌਲੀਡੇ ਲਾਸਟ ਈਅਰ ਆਫਟਰ ਐਨ ਆਊਟਕ੍ਰਾਈ ਫਰੋਮ ਦਾ ਕ੍ਰਿਸਚਨ ਕਮਿਊਨਿਟੀ। ਜਿਹੜੀਆਂ ਛੁੱਟੀਆਂ ਕੱਟੀਆਂ ਹੁਣ ਈਸਾਈਆਂ ਦੀ ਗੁੱਡ ਫਰਾਈਡੇ ਹੁੰਦੀ ਹੈ ਵੀ ਉਹ ਵੀ ਕੈਂਸਲ ਕਰ ਦਿੱਤੀ ਸੀ, ਲੇਕਿਨ ਈਸਾਈਆਂ ਨੇ ਰੌਲਾ ਪਾਇਆ ਔਰ ਹੁਣ ਪਿਛਲੇ ਸਾਲ ਉਹਨੇ ਕਿਹਾ ਵੀ ਉਹ ਸਟੋਰ ਕੀਤੀ ਹੈ। ਮੁਸਲਿਮ ਚਿਲਡਰਨ ਸਟੱਡਿੰਗ ਇਨ ਸੈਵਰਲ ਸਕੂਲਸ ਇਨ ਅਹਿਮਦਾਬਾਦ ਦਾ ਵਿਸ਼ਵ ਭਾਰਤੀ, ਨਵਜੀਵਨ, ਕਰਮਸ਼ੀਲਾ, JP ਹਾਈ, BR ਸੋਮਾਲੀ, ਪ੍ਰਕਾਸ਼ ਹਾਈ have to routinely give examinations on the day of Ramzan, Eid ਔਰ ਬਕਰੀਦ। ਕਿ ਉਹਨਾਂ ਨੇ ਜਿਹੜੇ ਮੁਸਲਮਾਨ ਵਿਦਿਆਰਥੀ ਜਿਹੜੇ ਉਹਨਾਂ ਦੇ ਸਕੂਲ ਸੀ ਉਹਨਾਂ ਨੇ ਇਮਤਿਹਾਨ ਹੀ ਰਮਜ਼ਾਨ ਦੇ ਦਿਨ ਰੱਖ ਦਿੱਤੇ ਜਾਂ ਈਦ ਦੇ ਦਿਨ ਜਾਂ ਬਕਰੀਦ ਦੇ ਦਿਨ ਕਿ ਆਓ ਇਮਤਿਹਾਨ ਦਿਓ। ਤੁਸੀਂ ਦੇਖੋ ਇਹ ਹੈ ਬਹੁ ਗਿਣਤੀ ਦਾ ਜ਼ੁਲਮ। ਐਵੇਂ ਨਹੀਂ ਕਾਇਦੇ ਆਜ਼ਮ ਨੇ ਕਿਹਾ ਸੀ ਸਿੱਖਾਂ ਨੂੰ ਕਿ you have seen Hindus as the co-slaves but when you will see them as the masters you will see their true face when they will be the masters and you will be the slaves। ਕਿ ਤੁਸੀਂ ਸਹਿ ਗੁਲਾਮ ਦੇਖਿਆ, ਇਹਨਾਂ ਦਾ ਅਸਲੀ ਚਿਹਰਾ ਨਹੀਂ ਦੇਖਿਆ ਹੈ।
रमज़ान, ईद और बकरीद, मुस्लिम टीचर्स टू आर कंपेल्ड टू रिमेन प्रेजेंट फॉर इनविजिलेशन। हुण बच्चे इम्तिहान दे रहे ने, मुसलमान अध्यापक उन्होंने कहो जी तुसी आके सुपरवाइज करना। और जदों असीं ये गल कर रहे हैं, कल एक जिहड़े वीर बार बार हालां हिंदू सज्जन ने सानू 3-4 उन्होंने लिंक भेजे सी, एक सिख बच्चा है दिल्ली दे विच जिहदे केस कतल किए गए ने, और मैं वो देख नहीं सकदा उस जिस किस्म का वो पिक्चर और दूजे, पर ਇਹ ਜੇ ਤੁਸੀਂ ਇਹ ਗੁਜਰਾਤ ਦੇ ਇਸ ਤੀਸਰਾ ਸੇਤਲਵਾਦ ਦਾ ਦੇਖਦੇ ਹੋ ਤੇ ਇਹੀ ਪੈਟਰਨ ਸੀ ਕਿ ਹੌਲੀ 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 ਇਸੇ ਪੈਟਰਨ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਦੇਖਦੇ ਦਾ ਅਸੀਂ ਜ਼ਿਕਰ ਵੀ ਕਰਾਂਗੇ ਇੱਕ ਖਾਸ ਪ੍ਰੋਗਰਾਮ ਦਾ ਜੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਨੇ ਮੁਸਲਿਮ ਟੀਚਰਸ ਟੂ ਆਰ ਕੰਪੈਲਡ ਟੂ ਰਿਮੇਨ ਪ੍ਰੈਜ਼ੈਂਟ ਫਾਰ ਇਨਵਿਜੀਲੇਸ਼ਨ ਐਟ the Hindu managed VR Somani and Bhakta Vallabh schools where 95% of students are Muslim but teachers are Hindu. The teachers have adopted a unique technique of getting at their students. They just do not teach. उन्हें क्या जी एक स्कूल तो वो ने जिहदे 95% मुसलमान स्टूडेंट ने ਜਿਹੜੇ लेकिन टीचर हिंदू ने तो टीचर उत्थे पढ़ाउंदा ही नहीं। उन्होंने कहा जी मुसलमानां नाल इन्हां नूं पढ़न ही ना दिओ, तुसीं टीचर आया स्टूडेंट जिवें दा गया घरों उवें दा ही वापस आ गया। Bakrid on March 17 this year was used as it has been over the past couple of years by the BJP, RSS, Vishwa Hindu Parishad squads to provoke the Muslim minority by deliberate emphasis on the Cow Protection Act. कि बई बकरीद वाले दिनों काऊ प्रोटेक्शन एक्ट, हुण बकरीद कुर्बानी हुंदी है, ਉਹਦੇ ਸਾਰੇ ਜਾਨਵਰਾਂ ਦੀ ਕੁਰਬਾਨੀ ਹੁੰਦੀ ਹੈ, ਲੇਕਿਨ ਉਹ ਜਾਣ ਕੇ ਉਹਨਾਂ ਨੂੰ ਕਾਊ ਪ੍ਰੋਟੈਕਸ਼ਨ ਐਕਟ ਪੜ੍ਹਾ ਰਹੇ ਨੇ ਬਕਰੀਦ ਵਾਲੇ ਦਿਨ। The Commissioner of Police and Municipal Commissioner issued a joint appeal to all citizens asking them to be mindful of the provisions of the act. उन्हें कमिश्नर और म्यूनसिपल और पुलिस ये कह रहे हैं जी बहुत ध्यान रखो, ये एक्ट है काऊ प्रोटेक्शन एक्ट, उदे कोई उदी खिलाफ वर्जी ना करे। The Vishwa Hindu Parishad and Bajrang Dal members decided to act as informants of the police. कि विश्व हिंदू परिषद और बजरंग दल वाले पुलिस के मुखबर बने हुए ने। डिस्पाइट ए क्लियर मैसेज फ्रॉम द स्टेट गवर्नमेंट दैट द क्वेश्चन ऑफ डीलिंग विद एनी वायलेशन ऑफ द लॉ शुड बी लेफ्ट entirely to the police, विश्व हिंदू परिषद men in Ahmedabad forced nakabandis on Muslims taking animals for slaughter. In one such incident on the night of March 15, a young Muslim narrowly escaped the swords and lathis of विश्व हिंदू परिषद। उन्हें कहा जी हुण उन्होंने कुर्बानी तो करनी कोई गां दी नहीं, ईवन दूसरे जानवरों की भी, और वो विश्व हिंदू परिषद वाले रोक के उन्होंने भड़काट पैदा कर रहे हैं। और एक मुसलमान मुंडा जिहड़ा वो मरदे मरदे बच्चा है। बट अनदर मुस्लिम बॉय यासिन मुहम्मद was attacked by Vishwa Hindu Parishad team with knives and swords simply because his domestic servant, the pillion rider on the scooter, was carrying a bundle of grass. उन्होंने कहा जी पीछे एक घाह लैके बैठा सी और उन्होंने उन्होंने शूट कर दिता। यासिन Muhammad collapsed on the spot. Policemen present did nothing to prevent the murder. It resulted in a Muslim and Hindu mob gathering at the Daripur and communal tension growing. Rajinder Vyas, a Vishwa Hindu Parishad worker, was present when the murder took place. कि वो मर्डर ही उन्हें किया और ये भड़काट सी जिवें, और ये 1980 की गल है, अजे बाबरी मसीत भी नहीं है और 2002 तो बहुत बाद आया। हुण एंड च उन्हें बीबी ने कहा नाउ सिंस 2014 वी हैव एंटर्ड द एज ऑफ गौ रक्षक और काऊ तालिबान जी। बहुत सोहना नाम दिता उन्हें। कहा जी 2014 तो जदों तो मोदी हुण आ गया दिल्ली च, हुण तां असीं गौ रक्षक जिन्हां नूं काऊ तालिबान कहांगे कि काऊ तालिबान दा राज आ गया। What is happening across India was pioneered in Gujarat 16 years ago। कि जो कुछ गुजरात दे विच 16 साल पहला होया सी हुण वो सारे हिंदुस्तान च हो रहा है, क्योंकि उहदी टेस्ट लैबोरेटरी गुजरात सी। It is where the cow Taliban mastered its acts of targeted violence। कि ये उही धरती है गुजरात दी जिथे कि इन्हां ने अपना जिहड़ा टारगेट करना है, किवें हिंसा नूं किवें इस्तेमाल करना है अपने पोलिटिकल एंड लई, इस नूं उन्हां ने जिहड़ा है वो अप्लाई कीता है। सो असीं जिथे इस बहादुर आवाज़ तीसरा सीतलवाद नूं सैल्यूट करदे उत्थे असीं समझदे हैं कि भी इन्हां और हर कम्यूनिटी दे विच ਜਿਹੜੇ इस किस्म के सीनर ने, एक पैट्रियाटिक औरत है, ये कोई सैपरेटिस्ट नहीं है। उन्हें अपना जिहड़ा मैमोयर का नाम ही रखा फुट शोल्जर ऑफ कॉन्स्टिट्यूशन कि बई जे तुहाडे कॉन्स्टिट्यूशन ने हक दिते ने माइनॉरिटीज़ नूं और तुसीं उन्हां नूं हिंसा का शिकार बना रहे हो, लेकिन
ਇਹਨੂੰ ਖੁਦ ਤੀਸਰਾ ਸਤਲਵਾਦ ਦੇ ਨਾਲ ਇੰਨੀ ਹਾਇਰ ਉੱਚ ਫੈਮਿਲੀ ਚੋਂ ਹੁੰਦੇ ਆ, ਗੁਜਰਾਤੀ ਹੁੰਦੇ ਆ, ਹਿੰਦੂ ਹੁੰਦੇ ਆ, ਜਿੰਨੀਆਂ ਤਕਲੀਫਾਂ ਇਹਨੇ ਸਹੀਆਂ ਨੇ ਔਰ ਅੱਜ ਵੀ ਸਹਿ ਰਹੀ ਹੈ, ਲੇਕਿਨ ਇਹਦੇ ਬਾਵਜੂਦ ਇਹ ਬਹਾਦਰੀ ਨਾਲ ਖੜੀ ਹੈ ਔਰ ਚੈਲੰਜ ਕਰ ਰਹੀ ਹੈ। ਮੈਂ ਸਮਝਦਾ ਵੀ ਇਹੀ ਅਲਟੀਮੇਟ ਜਿਹਨੂੰ ਅਸੀਂ ਬਹਾਦਰ ਕਲਮ, ਬਹਾਦਰ ਆਵਾਜ਼, ਬਹਾਦਰ ਰੂਹ ਕਹਿੰਦੇ ਹਾਂ, ਉਹ ਇਸ ਕਿਸਮ ਦੀਆਂ ਰੂਹਾਂ ਨੇ ਔਰ ਇਹਨਾਂ ਨੂੰ ਸਾਡੀ ਸੈਲੂਟ ਹੈ ਜੀ। ਡਾਕਟਰ ਸਾਹਿਬ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਵਿਊਅਰਸ, ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।